ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 30 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-053। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਵੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤਾਂ ਜਿੱਥੇ ਇੱਕ ਪਾਸੇ ਸੈਨੇਟ ਰਿਪਬਲਿਕਨਸ ਵੋਟ ਪਾਉਣ ਜਾ ਰਹੇ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ $3.3 ਟ੍ਰਿਲੀਅਨ ਦਾ ਜਿਹੜਾ ਬਿੱਲ, ਇਨਸਾਈਡ ਉਹਨਾਂ ਦੇ ਫਾਈਟਿੰਗ ਵੀ ਕਾਫੀ ਹੋ ਰਹੀ ਹੈਗੀ ਆ ਮੈਡੀਕੇਡ ਕੱਟਸ ਨੂੰ ਲੈ ਕੇ ਤੇ ਹੋਰ ਜਿਹੜਾ ਕਰਜ਼ਾ ਆ ਉਹ ਵਧਣ ਦੇ ਲਈ। ਦੂਸਰੇ ਪਾਸੇ ਐਲੋਨ ਮਸਕ ਇੱਕ ਵਾਰੀ ਫੇਰ ਸੈਂਟਰ ਸਟੇਜ ਦੇ ਉੱਤੇ ਆ ਗਿਆ। ਪਿਛਲੇ ਦਿਨਾਂ ਦੇ ਵਿੱਚ ਐਲੋਨ ਮਸਕ ਨੇ ਇਹ ਕਹਿ ਦਿੱਤਾ ਸੀ ਕਿ ਮੈਂ ਪੋਲਿਟਿਕਸ ਸਪੌਟਲਾਈਟ ਤੋਂ ਪਿੱਛੇ ਜਾ ਰਿਹਾ, ਸਟੈਪ ਡਾਊਨ ਕਰ ਰਿਹਾ ਹੈਗਾ। ਪਰ ਅੱਜ ਉਹਨਾਂ ਨੇ ਇਹ ਕਿਹਾ ਆ ਵੀ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਬਿਗ ਬਿਊਟੀਫੁਲ ਬਿੱਲ ਹੈਗਾ, ਜਿਹੜੇ ਵੀ ਕਾਂਗਰਸਮੈਨ ਨੇ ਜਦੋਂ ਕੈਂਪੇਨ ਕੀਤੀ ਸੀ ਵੀ ਅਸੀਂ ਗਵਰਨਮੈਂਟ ਦੀ ਸਪੈਂਡਿੰਗ ਘਟਾਵਾਂਗੇ, ਜੇ ਉਹਨਾਂ ਨੇ ਵੋਟ ਇਹਨਾਂ ਦੇ ਹੱਕ ਦੇ ਵਿੱਚ ਪਾਈ ਤੇ ਆਉਣ ਵਾਲੀਆਂ ਪ੍ਰਾਇਮਰੀਜ਼ ਦੇ ਵਿੱਚ ਮੈਂ ਉਹਨਾਂ ਦੇ ਜਿਹੜੇ ਆਪੋਜ਼ਿਟ ਕੈਂਡੀਡੇਟ ਹੋਊਗੇ ਉਹਨਾਂ ਨੂੰ ਪੂਰੀ ਫਾਈਨੈਂਸ਼ਲੀ ਸਪੋਰਟ ਕਰੂੰਗਾ। ਇਹ ਉਹਨਾਂ ਨੇ ਐਕਸ ਦੇ ਉੱਤੇ ਜਿਹੜਾ ਆ ਡਿਕਲੇਅਰ ਕੀਤਾ ਹੈਗਾ। ਉਹਨਾਂ ਨੇ ਇਹ ਕਿਹਾ ਵੀ ਸਾਨੂੰ ਅਮਰੀਕਾ ਦੇ ਵਿੱਚ ਆਲਟਰਨੇਟਿਵ ਡੈਮੋਕ੍ਰੇਟ ਤੇ ਰਿਪਬਲਿਕਨ ਯੂਨੀ ਪਾਰਟੀ ਨਾਲੋਂ ਤੀਜੀ ਪਾਰਟੀ ਚਾਹੀਦੀ ਹੈਗੀ ਆ। ਵੀ ਜੋ ਸਿਚੁਏਸ਼ਨ ਚੱਲ ਰਹੀ ਆ, ਕੋਈ ਵੀ ਧਿਆਨ ਨਹੀਂ ਦੇ ਰਿਹਾ ਵੀ ਅਮਰੀਕਾ ਕਿੰਨਾ ਕਰਜ਼ੇ ਦੇ ਵਿੱਚ ਡੁੱਬ ਰਿਹਾ ਹੈਗਾ। ਉਹਨਾਂ ਨੇ ਇਹ ਕਿਹਾ, ਮਸਕ ਨੇ ਇਹ ਕਿਹਾ ਵੀ $5 ਟ੍ਰਿਲੀਅਨ ਦਾ ਜਿਹੜਾ ਡੈਫਿਸਿਟ ਹੋਊਗਾ ਇਸ ਬਿਗ ਬਿਊਟੀਫੁਲ ਬਿੱਲ ਦੇ ਵਿੱਚ। ਫੈਡਰਲ ਇਲੈਕਸ਼ਨ ਕਮਿਸ਼ਨ ਨੇ ਇਹ ਜਿਹੜਾ ਆ ਮਸਕ ਉਹਨਾਂ ਦੀ ਜਿਹੜੀ ਪੋਲੀਟੀਕਲ ਐਕਸ਼ਨ ਕਮੇਟੀ ਆ, ਅਮਰੀਕਾ ਪੈਕ ਆ, ਉਹਦੇ ਪਿਛਲੀ ਵਾਰੀ ਬਹੁਤ ਜ਼ਿਆਦਾ ਜਿਹੜੇ ਪੈਸੇ ਆ ਉਹਨਾਂ ਨੇ ਰਿਪਬਲਿਕਨ ਕੈਂਡੀਡੇਟਸ ਨੂੰ ਦਿੱਤੇ ਸੀਗੇ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਜਿਹੜੇ ਦਿੱਤੇ ਸੀ। ਪਰ ਜਦੋਂ ਇਹ ਜਿਹੜਾ ਬਿੱਲ ਆਇਆ ਉਸ ਤੋਂ ਹੀ ਉਹਨਾਂ ਨੇ ਟਰੰਪ ਉਹਨਾਂ ਤੋਂ ਪਾਸਾ ਵੱਟ ਲਿਆ। ਪਰ ਟਰੰਪ ਹੁਣੀ ਹੁਣ ਇਹ ਕਹਿ ਰਿਹਾ ਵੀ ਜੀ ਇਲੈਕਟ੍ਰਿਕ ਵਹੀਕਲਸ ਨੂੰ ਸਬਸਿਡੀ ਨਹੀਂ, ਇਸ ਕਰਕੇ ਉਹ ਰੌਲਾ ਪਾ ਰਹੇ ਆ। ਪਰ ਉਹਨਾਂ ਨੇ ਇਹ ਕਿਹਾ ਵੀ ਆ ਕੱਲੇ ਇਸ਼ੂ ਤੁਸੀਂ ਦੇਖ ਲਓ, ਮੈਡੀਕੇਡ ਕੱਟਸ ਦੇਖ ਲਓ, ਡਿਫੈਂਸ ਦੇ ਵਿੱਚ ਕਹਿੰਦਾ ਮੈਂ ਕਿਹਾ ਸੀ ਵੀ ਕੱਟ ਹੋਣੇ ਚਾਹੀਦੇ ਆ, ਵੀ ਇੰਨੇ ਪੈਸੇ ਕਿਉਂ ਵੇਸਟ ਕਰਨੇ ਆ। ਸੋ ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਉਹਨਾਂ ਨੇ ਕਿਹਾ ਵੀ ਇਹ ਜੇ ਨਾ ਉਹ ਕਾਂਗਰਸਮੈਨਾਂ ਨੇ ਵੋਟਾਂ ਨਾ ਵਿੱਚ ਪਾਈਆਂ ਤੇ ਤੀਜੀ ਪਾਰਟੀ ਦੇ ਲਈ ਉਹ ਤਿਆਰ ਰਹਿਣ। ਜੀ ਸੋ ਡਿਫਰੈਂਟ ਜਿਹੜੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਚੱਲ ਰਹੀਆਂ, ਬਿਗ ਬਿਊਟੀਫੁਲ ਬਿੱਲ ਜਿਹੜਾ ਹੈਗਾ ਆ ਉਹਦੇ ਵਿੱਚ ਹੁਣ ਜਿਹੜੇ GOP ਦੇ ਸੈਨੇਟਰ ਮਾਰਕ ਮੋਏਨ ਮੁਲਨ ਆ, ਉਹਨਾਂ ਨੇ ਭਰੋਸਾ ਜਤਾਉਂਦੇ ਹੋਏ ਕਿਹਾ ਵੀ ਰਿਪਬਲਿਕਨਸ ਦੇ ਕੋਲ ਵੋਟਸ ਹੋਣਗੀਆਂ ਤੇ ਇਹ ਪ੍ਰੈਜ਼ੀਡੈਂਟ ਦੇ ਬਿੱਲ ਨੂੰ ਪਾਸ ਜਿਹੜਾ ਉਹ ਕਰਕੇ ਉਹਨਾਂ ਦੇ ਸਾਈਨ ਦੇ ਲਈ ਉੱਥੇ ਘੱਲਣਗੇ। ਸੋ ਕਹਿੰਦੇ ਵੀ ਵਿਲ ਪੁੱਟ 51 ਵੋਟਸ ਔਨ ਦਾ ਫਲੋਰ। ਸੋ ਕਹਿੰਦੇ ਵੀ ਜਿੱਦਾਂ ਸਾਰਿਆਂ ਨੂੰ ਪਤਾ ਵੀ ਇਸ ਟਾਈਮ ਕਈ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਮਾਈਨੋਰਟੀ ਲੀਡਰ ਡੈਮੋਕ੍ਰੇਟ ਪਾਰਟੀ ਵੱਲੋਂ ਜਿਹੜਾ ਚੱਕ ਸ਼ੂਮਰ ਆ, ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਪਾਰਦਰਸ਼ਤਾ ਜਿਹੜੀ ਆ ਉਹ ਚਾਹੀਦੀ ਆ। ਕਹਿੰਦੇ ਵੀ ਬਿੱਲ ਦੇ ਵਿੱਚ ਜੋ ਇਸ ਟਾਈਮ ਹੈ ਉਹਦੇ ਕਰਕੇ ਉਹਨਾਂ ਨੇ GOP ਨੂੰ ਕ੍ਰਿਟੀਸਾਈਜ਼ ਕੀਤਾ ਹੈ। ਉਹ ਕਹਿੰਦੇ ਵੀ ਇਸ ਮੌਕੇ ਜਿਹੜੀਆਂ ਤਰ੍ਹਾਂ ਦੀਆਂ ਡੀਲਸ ਬਣਾਈਆਂ ਜਾ ਰਹੀਆਂ, ਚਾਹੇ ਉਹ ਬੈਕਰੂਮ ਡੀਲਸ ਆ, ਸਾਈਡ ਡੀਲਸ ਆ, ਕਹਿੰਦੇ ਵੀ ਸਾਨੂੰ ਜਿਹੜਾ ਉਹ ਦੇਖਣਾ ਪਊਗਾ। ਇਸ ਟਾਈਮ ਇਹ ਲੁਕਾ ਕੇ ਰੱਖ ਰਹੇ ਆ ਸਾਡੇ ਤੋਂ ਵੀ ਤੇ ਜਿਹੜੇ ਅਮਰੀਕਨ ਪੀਪਲ ਆ, ਲੋਕਾਂ ਤੋਂ ਵੀ ਇਸ ਨੂੰ ਸਿਰਫ ਪਾਸ ਕਰਾਉਣ ਖਾਤਰ ਉਹ ਹਰ ਤਰ੍ਹਾਂ ਦੀ ਜਿਹੜੀ ਡੀਲ ਆ ਉਹ ਬਣਾਈ ਜਾ ਰਹੇ ਆ। ਸੈਨੇਟ ਦੇ ਜਿਹੜੇ ਮੈਜੋਰਟੀ ਲੀਡਰ ਜੌਨ ਥੂਨ ਆ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਆ। ਇਸ ਵਾਰ ਟਰੰਪ ਹੁਣਾਂ ਨੇ ਸੈਨੇਟ ਦੇ ਮੈਜੋਰਟੀ ਲੀਡਰ ਦੇ ਲਈ ਥੂਨ ਹੁਣਾਂ ਦੇ ਉੱਤੇ ਭਰੋਸਾ ਜਿਹੜਾ ਉਹ ਜਤਾਇਆ ਸੀਗਾ। ਸੋ ਜਿਹੜੇ ਥਾਮਸ ਟਿਲਸ ਆ,
ਉਹ 2 ਰਿਪਬਲਿਕਨਸ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਇਹਨਾਂ ਦੇ ਇਸ ਬਿੱਲ ਨੂੰ ਪਾਸ ਅੱਗੇ ਵਧਾਉਣ ਤੋਂ ਐਡਵਾਂਸ ਕਰਨ ਤੋਂ ਉਲਟ ਹੀ ਜਿਹੜੀ ਉਹ ਵੋਟ ਪਾਈ ਸੀ। ਤੇ ਜਿੱਦਾਂ ਜਿਹੜਾ ਆ ਉਹ ਟਰੰਪ ਹੁਣਾਂ ਨੇ ਚੇਤਾਵਨੀ ਨਹੀਂ ਧਮਕੀ ਹੋਈ ਦਿੱਤੀ ਸੀਗੀ ਵੀ ਭਾਈ ਜਿਹੜਾ ਵੀ ਉਲਟ ਚੱਲੂਗਾ ਉਹਨਾਂ ਨੂੰ ਮੈਂ ਪ੍ਰਾਇਮਰੀ ਜਿਹੜਾ ਉਹ ਕਰਵਾ ਦਊਂਗਾ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਹੈ, ਬਹੁਤ ਜ਼ਿਆਦਾ ਗੁੱਸਾ ਤੇ ਬਹੁਤ ਜ਼ਿਆਦਾ ਜਿਹੜੀ ਫਰਸਟ੍ਰੇਸ਼ਨ ਆ ਕਹਿੰਦੇ ਵੀ ਕਾਕਸ ਦੇ ਮੈਂਬਰਸ ਦੇ ਵਿੱਚ ਇਸ ਟਾਈਮ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈਗੀ ਆ। ਸੋ ਇਹ ਆ ਵੀ ਜੇ ਸੈਨੇਟ ਦਾ ਬਿੱਲ ਪਾਸ ਹੁੰਦਾ ਤੇ ਜਿਹੜੀ ਟਰੰਪ ਉਹਨਾਂ ਦਾ ਇਮੀਗ੍ਰੇਸ਼ਨ ਕ੍ਰੈਕਡਾਊਨ ਆ ਉਹ ਬਹੁਤ ਤੇਜ਼ੀ ਦੇ ਨਾਲ ਜਿੱਦਾਂ ਕਹਿ ਸਕਦੇ ਹਾਂ ਵੀ ਉਹ ਸੁਪਰ ਚਾਰਜ ਹੋ ਕੇ ਅੱਗੇ ਜਿਹੜਾ ਉਹ ਵਧੇਗਾ। ਸੋ ਲੈਟਸ ਸੀ ਅੱਗੇ ਹੁਣ ਕੀ ਬਣਦਾ ਆ। ਸੋ ਇਸ ਦੇ ਉੱਤੇ ਜਲਦ ਵੋਟਸ ਜਿਹੜੀਆਂ ਆ ਉਹ ਹੋ ਸਕਦੀਆਂ ਆ ਤੇ ਉਮੀਦ ਇਹੀ ਰੱਖੀ ਜਾ ਰਹੀ ਆ ਰਿਪਬਲਿਕਨਸ ਵੱਲੋਂ ਵੀ ਇਸ ਨੂੰ ਅਸੀਂ ਪਾਸ ਕਰਾ ਕੇ ਅੱਗੇ ਲੈ ਕੇ ਜਾਵਾਂਗੇ। ਉਧਰ ਹਾਊਸ ਦੇ ਜਿਹੜੇ ਸਪੀਕਰ ਆ ਜੌਨਸਨ ਉਹਨਾਂ ਨੇ ਇਸ ਜਿਹੜੀ ਆਸ ਦੇ ਵਿੱਚ ਵੀ ਉਧਰ ਸੈਨੇਟ ਦੀ GOP ਇਹਨੂੰ ਪਾਸ ਕਰਕੇ ਸਾਡੇ ਕੋਲ ਘੱਲੂਗੀ ਤੇ ਅਸੀਂ ਪਹਿਲਾਂ ਹੀ ਉਹਨੇ ਗੱਲਬਾਤ ਕਰਨੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈਗੀ ਆ ਜਿਹੜੇ GOP ਦੇ ਹੋਲਡ ਆਊਟਸ ਆ ਕਿਉਂਕਿ ਇਸ ਦੇ ਵਿੱਚ ਅਜੇ ਮੁਸ਼ਕਿਲ ਇਹ ਵੀ ਹੈ ਨਾ ਵੀ ਸੈਨੇਟ ਦੇ ਵਿੱਚ ਪਾਸ ਹੋਣ ਤੋਂ ਬਾਅਦ ਅਜੇ ਹਾਊਸ 'ਚ ਵੀ ਇਹ ਚੇਂਜਸ ਦੇ ਨਾਲ ਜਿਹੜਾ ਉਹ ਪਾਸ ਕਰਵਾਉਣਾ ਪਊਗਾ ਫਿਰ ਹੀ ਟਰੰਪ ਹੁਣਾਂ ਦੇ ਡੈਸਕ ਦੇ ਉੱਤੇ ਇਹ ਜਿਹੜਾ ਬਿੱਲ ਆ ਉੱਥੇ ਪਹੁੰਚ ਸਕਦਾ ਆ। ਸੋ ਅਜੇ ਵੀ ਕਈ ਜਿਹੜੇ ਹਾਊਸ ਦੇ ਮੈਂਬਰਸ ਆ ਉਹ ਵੀ ਉਲਟ ਜਿਹੜੇ ਆ ਇਹ ਜਿਹੜੀਆਂ ਇਸ ਦੇ ਉਲਟ ਚੱਲ ਰਹੇ ਹੈਗੇ ਆ ਤੇ ਹੁਣ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਜਿਹੜੇ ਜੌਨਸਨ ਆ ਉਹ ਪਹਿਲਾਂ ਹੀ ਜੁਟ ਚੁੱਕੇ। ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਆ ਉਹ ਆਲਰੇਡੀ ਸਟਾਰਟ ਹੋ ਚੁੱਕੀਆਂ ਆ ਤੇ ਐਕਸਪਰਟ ਕਹਿ ਰਿਹਾ ਵੀ ਜਸਟ ਦਾ ਬਿਗਨਿੰਗ, ਇਹ ਸ਼ੁਰੂਆਤ ਹੀ ਹੈਗੀ ਆ। ਸੈਨ ਬਰਨਾਰਡੀਨੋ ਤੇ ਰਿਵਰਸਾਈਡ ਕਾਉਂਟੀਜ਼ ਦੇ ਏਰੀਏ ਦੇ ਵਿੱਚ ਇਸ ਟਾਈਮ 3 ਵੱਡੀਆਂ ਅੱਗਾਂ ਲੱਗੀਆਂ ਹੋਈਆਂ ਹੈਗੀਆਂ। ਯੂਨੀਪਰ ਫਾਇਰ ਜੋ ਉੱਥੇ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਆ ਰਿਵਰਸਾਈਡ ਕਾਉਂਟੀ ਦੇ ਵਿੱਚ ਜੋ ਕਿ ਈਸਟ ਆਫ ਲਾਸ ਐਂਜਲਸ ਆ। 600 ਏਕੜ ਕੁਝ ਘੰਟਿਆਂ ਦੇ ਵਿੱਚ ਇਹ ਸੜ ਕੇ ਸੁਆਹ ਹੋ ਗਿਆ ਤੇ 5000 ਲੋਕਾਂ ਨੂੰ ਘਰਾਂ ਦੇ ਵਿੱਚੋਂ ਇਵੈਕੂਏਟ ਕਰਨ ਦੇ ਲਈ ਕਿਹਾ ਗਿਆ ਹੈਗਾ। ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਅੱਗ ਜਿਹੜੀ ਲੱਗੀ ਹੋਈ ਆ ਜਿਹਦੇ ਵੋਲ ਫਾਇਰ ਜਿਹਦੇ ਨਾਲ 2400 ਏਕੜ ਆਲਰੇਡੀ ਸੜ ਕੇ ਸੁਆਹ ਹੋ ਗਏ ਹੈਗੇ ਆ। ਸੋ ਵਾਈਲਡ ਫਾਇਰ ਵੇਕਅਪ ਕਾਲ ਇੱਕ ਤਰ੍ਹਾਂ ਨਾਲ ਕੀਤੀ ਗਈ ਆ, ਖਾਸ ਕਰਕੇ ਕੈਲੀਫੋਰਨੀਆ ਦੇ ਉਹ ਰੈਜ਼ੀਡੈਂਟਸ ਜਿਹੜੇ ਬਜ਼ੁਰਗ ਹੈਗੇ ਆ ਉਹਨਾਂ ਨੂੰ ਕਿਹਾ ਗਿਆ ਆ ਵੀ ਐਮਰਜੈਂਸੀ ਦੇ ਲਈ ਹਮੇਸ਼ਾ ਪ੍ਰਪੇਅਰ ਰਹੋ। ਪਿਛਲੀ ਵਾਰੀ ਜਦੋਂ ਅੱਗਾਂ ਲੱਗੀਆਂ ਸੀਆਂ ਅਲਟਾਡੀਨਾ ਏਰੀਏ ਦੇ ਵਿੱਚ ਤੇ ਬਜ਼ੁਰਗਾਂ ਨੂੰ ਉੱਥੋਂ ਕੱਢਣ ਦੇ ਲਈ ਬਹੁਤ ਸਮਾਂ ਲੱਗਿਆ ਸੀ। ਸੋ ਆਲਰੇਡੀ ਜਿੰਨੇ ਵੀ ਜਿਹੜੇ ਓਲਡ ਲੋਕ ਹੈਗੇ ਆ ਜਾਂ ਜਿਨ੍ਹਾਂ ਕੋਲ ਡਿਸੇਬਿਲਿਟੀ ਆ ਜਾਂ ਜਿਨ੍ਹਾਂ ਦੇ ਰੈਗੂਲਰ ਵੀ ਹੈਗੇ ਆ ਏਜ ਦੇ ਜਿਨ੍ਹਾਂ ਕੋਲ ਕੋਈ ਹੈਲਥ ਇਸ਼ੂ ਹੈਗਾ ਉਹਨਾਂ ਨੂੰ ਇਹ ਕਿਹਾ ਗਿਆ ਆ ਵੀ ਆਪਣੀਆਂ ਦਵਾਈਆਂ ਤੇ ਐਮਰਜੈਂਸੀ ਪ੍ਰਪੇਅਰਡਨੈਸ ਪੂਰੀ ਰੱਖੋ ਕਿਸ ਤਰ੍ਹਾਂ ਆਊਟ ਜਾਣਾ ਹੈਗਾ। 100 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਜਿਹੜੀਆਂ ਵਿੰਡਸ ਆ ਇਹਨਾਂ ਏਰੀਏ ਦੇ ਵਿੱਚ ਇਸ ਟਾਈਮ ਚੱਲ ਰਹੀਆਂ ਹੈਗੀਆਂ। ਜੀ ਬਿਲਕੁਲ, ਵਾਲਫਾਇਰ ਤਾਂ ਹਰਜੋਤ ਸਿੰਘ ਜੀ 2400 ਏਕੜ ਤੋਂ ਵੱਧ ਉਹ ਫੈਲ ਚੁੱਕੀ ਹੈਗੀ ਆ ਤੇ ਜੂਨੀਪਰ ਫਾਇਰ ਤਕਰੀਬਨ 700 ਏਕੜ ਤੱਕ ਇਹ 3 ਵਜੇ ਦੁਪਹਿਰ ਦੇ 3 ਵਜੇ ਤੱਕ ਤਕਰੀਬਨ 700 ਏਕੜ ਤੱਕ ਇਹ ਫੈਲ ਚੁੱਕੀ ਸੀਗੀ ਤੇ ਇਵੈਕੂਏਸ਼ਨਸ ਦੇ ਆਰਡਰ ਜਿਹੜੇ ਉਹ ਦਿੱਤੇ ਗਏ ਆ। ਸੋ ਕਾਫੀ ਜ਼ਿਆਦਾ ਆਉਂਦੇ ਸਮੇਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਇੱਕ ਫਿਕਰ ਤੇ ਜਿਹੜੀ ਟੈਨਸ਼ਨ ਆ ਉਹ ਬਣੀ ਪਈ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਇਸ ਮੌਕੇ ਜਿਹੜੀ ਨਿਊਜ਼ ਆ ਕਹਿ ਸਕਦੇ ਹਾਂ ਵੀ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਆ, ਖੇਤੀਬਾੜੀ ਦੇ ਨਾਲ ਵੀ ਜਿਹੜੀ ਇਹ ਸੰਬੰਧਿਤ ਆ। ਕਹਿੰਦੇ ਵੀ ਰੋਇਟਰਸ ਜਿਹੜਾ ਇਸ ਟਾਈਮ ਰੋਇਟਰਸ ਇਹ ਰਿਪੋਰਟ ਕਰ ਰਿਹਾ ਆ ਵੀ ਇਮੀਗ੍ਰੇਸ਼ਨ ਰੇਟਸ ਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਆ ਅਨਹਾਰਵੈਸਟਡ ਯਾਨੀ ਕਿ ਉਹਨਾਂ ਦੀ ਕਟਾਈ ਚੜਾਈ ਜਾਂ ਤੜਾਈ ਜਿਹੜੀ ਆ ਉਹ ਨਹੀਂ ਹੋ ਰਹੀ ਹੈਗੀ, ਜਿਹਦੇ ਕਰਕੇ ਕੈਲੀਫੋਰਨੀਆ ਦੇ ਜਿਹੜੇ ਫਾਰਮਸ ਆ ਉਹ ਇਸ ਟਾਈਮ ਖਤਰੇ ਦੇ ਵਿੱਚ ਰਿਸਕ ਦੇ ਵਿੱਚ ਪੈ ਚੁੱਕੇ ਆ। ਇੱਕ ਫਾਰਮਰਸ ਨੇ ਜਿਹੜੇ ਰੋਇਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਆਈਸ ਦੇ ਚੱਲਦਿਆਂ ਉਹਨਾਂ ਦੇ ਜਿਹੜੇ ਕੰਮ ਆ ਉਹਨਾਂ ਵਿੱਚ ਡਰ ਦਾ ਮਾਹੌਲ ਇੰਨਾ ਕੁ ਜ਼ਿਆਦਾ ਆ ਵੀ 70% ਫੀਲਡਸ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਵਰਕਰਸ ਆ ਦੇ ਆਰ ਗੋਨ, ਵੀ ਉਹ ਕੰਮ ਦੇ ਉੱਤੇ ਨਹੀਂ ਆ ਰਹੇ ਹੈਗੇ। ਕਹਿੰਦੇ ਵੀ ਇਹ ਸਾਰਾ ਜਿਹੜਾ ਲੱਕ ਤੋੜਵਾ ਕੰਮ ਆ ਬਹੁਤਾਤ ਦੇ ਵਿੱਚ ਜਿਹੜੇ ਲੋਕ
ਹਿਸਪੈਨਿਕ ਮੂਲ ਦੇ ਨਾਲ ਆ, ਮੈਕਸੀਕੋ ਤੋਂ ਜਿਹੜੇ ਆਉਂਦੇ ਆ, ਕਈ ਸੀਜ਼ਨਲ ਵਰਕਰ ਹੁੰਦੇ ਆ ਤੇ ਕਈ ਅਨਡਾਕੂਮੈਂਟਡ ਓਬਵੀਅਸਲੀ ਜਿਹੜੇ ਇਸ ਦੇ ਵਿੱਚ ਹੈਗੇ ਨੇ, ਜਿਹਦੇ ਕਰਕੇ ਉਹ ਲੋਕ ਡਰਦੇ ਮਾਰੇ ਹੀ ਨਹੀਂ ਆ ਰਹੇ। ਜਿੱਦਾਂ ਆਪਾਂ ਸਵੇਰੇ ਨਿਊਯਾਰਕ ਟਾਈਮਸ ਦੀ ਰਿਪੋਰਟ ਸ਼ੇਅਰ ਕੀਤੀ ਸੀ, ਉੱਥੇ ਤਾਂ ਜਿਹੜੇ ਹਿਸਪੈਨਿਕ ਮੂਲ ਦੇ ਜਿਹੜੇ ਲੋਕ ਨੇ, ਸਿਟੀਜ਼ਨ ਵੀ ਆ, ਉਹ ਵੀ ਡਰਦੇ ਮਾਰੇ ਕੰਮ ਦੇ ਉੱਤੇ ਘੱਟ ਜਾ ਰਹੇ ਆ, ਜਾਂ ਪਾਸਪੋਰਟ ਆਪਣੀਆਂ ਜੇਬਾਂ 'ਚ ਰੱਖ ਰਹੇ ਆ ਵੀ ਪਤਾ ਨਹੀਂ ਕਿਤੇ ਚੱਕ ਹੀ ਜਿਹੜਾ ਉਹ ਨਾ ਹੋ ਜਾਈਏ। ਵੈਂਚੂਰਾ ਕਾਉਂਟੀ ਦਾ ਇੱਕ ਜਿਹੜਾ ਕਿਸਾਨ ਲੀਜ਼ਾ ਟੇਟ, 6ਵੀਂ ਉਹਨਾਂ ਦੀ ਜਨਰੇਸ਼ਨ ਆ, 6ਵੀਂ ਉਹਨਾਂ ਦੀ ਪੁਸ਼ਤ ਆ ਜਿਹੜੀ ਖੇਤੀਬਾੜੀ ਦੇ ਵਿੱਚ ਆ। ਕਹਿੰਦੇ ਵੀ ਬਿਲੀਅਨਸ ਆਫ ਡਾਲਰਸ ਦੇ ਜਿਹੜੇ ਫਰੂਟ ਤੇ ਵੈਜੀਟੇਬਲ ਹਰ ਸਾਲ ਇਹ ਹੈਂਡ ਪਿਕ ਕੀਤੇ ਜਾਂਦੇ ਆ ਇਮੀਗ੍ਰੈਂਟਸ ਦੇ ਦੁਆਰਾ US ਦੇ ਵਿੱਚ, ਜਿਹੜੇ ਇੱਥੇ ਇਲੀਗਲੀ ਆਏ ਹੋਏ ਆ। ਉਹ ਕਹਿੰਦੇ ਆ ਵੀ ਹੁਣ ਆਈਸ ਦੇ ਜਿਹੜੇ ਚੱਲਦੇ ਆ, ਜਿਹੜੀਆਂ ਰੇਡਸ ਕੈਰੀ ਆਊਟ ਕੀਤੀਆਂ ਗਈਆਂ ਆ ਤੇ ਇਲਾਕੇ ਦੇ ਵਿੱਚ, ਫੀਲਡਸ ਦੇ ਵਿੱਚ, ਉਹਦੇ ਕਰਕੇ ਜਿਹੜੇ ਵਰਕਰਸ ਆ ਉਹ ਡਰੇ ਪਏ ਨੇ ਤੇ ਕੰਮ ਤੇ ਨਹੀਂ ਆ ਰਹੇ। ਸੋ ਇਸ ਬੀਬੀ ਨੇ ਕਿਹਾ ਵੀ ਇਨ ਫੀਲਡਸ I would say 70% of the workers are gone, ਜਿਹੜੇ ਕੰਮ ਦੇ ਉੱਤੇ ਹੀ ਨਹੀਂ ਆ ਰਹੇ ਹੈਗੇ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਕਿਸਾਨ ਆ ਇਸ ਟਾਈਮ ਉਹਨਾਂ ਦੇ ਲਈ ਬ੍ਰੇਕ ਈਵਨ ਕਰਨਾ ਕਾਫੀ ਜ਼ਿਆਦਾ ਮੁਸ਼ਕਲ ਬਣ ਚੁੱਕਾ ਆ, ਤੇ ਕਹਿੰਦੇ ਟਿਪਿੰਗ ਪੁਆਇੰਟ ਦੇ ਉੱਤੇ ਇਸ ਟਾਈਮ ਅਸੀਂ ਪਹੁੰਚ ਚੁੱਕੇ ਹਾਂ, ਤੇ ਕਹਿੰਦੇ ਵੀ ਸਾਡੇ ਲਈ ਬੈਂਕਰਪਸੀ, ਵੀ ਕੈਨ ਗੋ ਬਸਟ। ਸੋ ਐਗਰੀਕਲਚਰ ਲੈਂਡਸ, ਆਪਾਂ ਨੂੰ ਪਤਾ ਵੀ ਇਹ ਜਿਹੜੀ ਵੈਲੀ ਦੇ ਵਿੱਚ ਬਹੁਤ ਜ਼ਿਆਦਾ ਆ। ਜੇ ਆਪਾਂ ਜਿਹੜੇ ਸਲੀਨਸ ਵਾਲੇ ਪਾਸੇ ਚਲੇ ਜਾਈਏ ਤਾਂ ਉੱਥੇ ਜਿਹੜੇ ਫਰੂਟ ਵੈਜੀਟੇਬਲਸ ਆ ਉਹ ਸਭ ਤੋਂ ਜ਼ਿਆਦਾ ਜਿਹੜੇ ਉਹ ਹੁੰਦੇ ਨੇ, ਤੇ ਉੱਥੇ ਉਹਨਾਂ ਨੂੰ ਪਿਕ ਕਰਨ ਦੇ ਲਈ ਕਹਿੰਦੇ ਵੀ ਲੋਕ ਘੱਟ ਨੇ। ਇਹ ਨਹੀਂ ਆ ਵੀ ਬਿਲਕੁਲ ਨਹੀਂ ਹੈਗੇ, ਪਰ ਜਿਹੜੇ ਇਸ ਚੀਜ਼ ਦੇ ਨਾਲ ਸਥਿਤੀ ਦਾ ਫਰਕ ਪਿਆ। ਇੱਕ ਮੈਕਸੀਕਨ ਫਾਰਮ ਸੁਪਰਵਾਈਜ਼ਰ, ਉਹਨੇ ਨਾਮ ਤਾਂ ਨਹੀਂ ਦੱਸਿਆ, ਕਹਿੰਦੇ ਵੀ ਇੱਕ ਫੀਲਡ ਪ੍ਰਿਪੇਅਰ ਕੀਤੀ ਜਾ ਰਹੀ ਸੀ, ਸਟ੍ਰਾਬੇਰੀਜ਼ ਲਾਉਣੀਆਂ ਸੀਗੀਆਂ ਪਿਛਲੇ ਹਫਤੇ। ਕਹਿੰਦੇ ਯੂਜਲੀ ਕੀ ਹੁੰਦਾ ਵੀ ਸਾਡੇ ਕੋਲ 300 ਜਿਹੜੇ ਉਹ ਕਾਮੇ ਹੁੰਦੇ ਆ, ਪਰ ਆਈਸ ਦੀ ਰੇਡਸ ਦੇ ਚੱਲਦੇ ਆ ਮਹਿਜ ਕਹਿੰਦਾ 80 ਜਾਣੇ ਆ ਇਸ ਫੀਲਡ ਦੇ ਵਿੱਚ ਜਿਹੜੇ ਉਹ ਆਏ। ਇੱਕ ਹੋਰ ਸੁਪਰਵਾਈਜ਼ਰ ਕਹਿੰਦਾ ਵੀ ਉਹਦੇ ਕੋਲ 80 ਜਾਣੇ ਹੁੰਦੇ ਆ ਤੇ ਉਹਦੇ ਵਿੱਚੋਂ ਮਹਿਜ 17 ਜਾਣੇ ਜਿਹੜੇ ਆ ਉਹ ਆਏ। ਸੋ ਓਵਰਆਲ ਜਿਹੜੀਆਂ ਆਈਸ ਦੀਆਂ ਰੇਟਸ ਆ ਐਗ ਇੰਡਸਟਰੀ ਦੇ ਲਈ, ਖਾਸ ਕਰਕੇ ਆਪਾਂ ਜੇ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਕਾਫੀ ਬੈਡ ਉਸ ਦੀ ਸਥਿਤੀ ਜਿਹੜੀ ਉਹ ਬਣ ਰਹੀ ਹੈਗੀ ਆ, ਤੇ ਬੈਡ ਫਾਰ ਕਹਿੰਦੇ ਵੀ ਬਿਜ਼ਨਸ ਆ, ਸਪਲਾਈ ਚੇਨ ਦੇ ਉੱਤੇ ਓਵਰਆਲ ਅਸਰ ਪਊਗਾ, ਤੇ ਐਗ ਇੰਡਸਟਰੀ ਦੇ ਉੱਤੇ ਇਸ ਦਾ ਕਾਫੀ ਬੈਡ ਅਸਰ, ਮਾੜਾ ਅਸਰ ਪੈ ਸਕਦਾ ਹੈ। ਪਿਛਲੇ ਦਿਨਾਂ ਦੇ ਵਿੱਚ ਇੱਕ ਵਾਰੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣੇ ਟਰੂਥ ਸੋਸ਼ਲ ਅਕਾਊਂਟ ਦੇ ਉੱਤੇ ਕਿਹਾ ਸੀ ਭਈ ਆਈਸ ਵਾਲੇ ਫਾਰਮ ਵਰਕਰਸ ਜਾਂ ਹੋਟਲ ਮੋਟਲਸ ਜਾਂ ਦੇ ਵਿੱਚ ਰੇਟਸ ਨਹੀਂ ਮਾਰਨਗੇ, ਪਰ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਯੂ ਟਰਨ ਮਾਰ ਲਿਆ ਤੇ ਲਗਾਤਾਰ ਜਿਹੜੀਆਂ ਆ ਫਾਰਮਸ ਦੇ ਵਿੱਚ ਵੀ ਰੇਟਸ ਪੈ ਰਹੀਆਂ ਆ। ਤੇ ਜੋ ਫਾਰਮਰਸ ਹੈਗੇ ਆ ਉਹ ਇਸ ਟਾਈਮ ਬਹੁਤ ਜ਼ਿਆਦਾ ਹਰਟ ਹੋ ਰਹੇ ਹੈਗੇ ਆ। ਬਰਨਾਰਡ ਯਾਰੋਸ ਇੱਕ US ਇਕਨੋਮਿਸਟ ਹੈਗੇ ਆ ਆਕਸਫੋਰਡ ਦੇ ਉੱਤੇ, ਆਕਸਫੋਰਡ ਇਕਨੋਮਿਕਸ ਦੇ, ਤੇ ਉਹਨਾਂ ਨੇ ਇਹ ਕਿਹਾ ਆ ਵੀ ਜੋ ਜੂਨ 26 ਚ ਇੱਕ ਰਿਪੋਰਟ ਉਹਨਾਂ ਨੇ ਪਬਲਿਸ਼ ਕੀਤੀ ਆ ਕਿ ਜਿਹੜੇ ਨੇਟਿਵ ਬੋਰਨ ਵਰਕਰਸ ਆ ਉਹ ਇਹਨਾਂ ਇਮੀਗ੍ਰੈਂਟਸ ਦੀ ਜੌਬਸ ਨਹੀਂ ਫਿਲ ਆਊਟ ਕਰ ਸਕਦੇ। 70% ਦੇ ਕਰੀਬ ਫਾਰਮ ਵਰਕਰਸ ਇਸ ਟਾਈਮ ਸ਼ੋ ਅਪ ਨਹੀਂ ਕਰ ਰਹੇ ਹੈਗੇ, ਜਾਂ ਤਾਂ ਉਹ ਵਾਪਸ ਚਲੇ ਗਏ ਆ ਜਾਂ ਉਹ ਘਰਾਂ ਦੇ ਵਿੱਚ ਹੈਗੇ ਆ ਤੇ ਉਹ ਕੰਮ ਦੇ ਉੱਤੇ ਨਹੀਂ ਆ ਰਹੇ ਹੈਗੇ। ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀ ਸਿਚੁਏਸ਼ਨ ਕਾਫੀ ਬੈਡ ਹੈਗੀ ਆ, ਕਿਉਂਕਿ ਉੱਥੇ ਆਈਸ ਦੀਆਂ ਬਹੁਤ ਜ਼ਿਆਦਾ ਰੇਡਸ ਪਈਆਂ ਹੈਗੀਆਂ ਤੇ ਇਮੀਗ੍ਰੈਂਟ ਫੈਮਲੀਜ਼ ਕਾਫੀ ਡਰ ਵਾਲੇ ਮਾਹੌਲ ਦੇ ਵਿੱਚ ਉੱਥੇ ਇਸ ਟਾਈਮ ਰਹਿ ਰਹੀਆਂ ਹੈਗੀਆਂ ਆ। ਇੱਥੇ ਤੱਕ ਸਿਚੁਏਸ਼ਨ ਪਹੁੰਚ ਗਈ ਵੀ ਸਦਰਨ ਕੈਲੀਫੋਰਨੀਆ ਦੇ ਕਈ ਸ਼ਹਿਰਾਂ ਦੇ ਵਿੱਚ ਜਿਹੜੀ 4th ਜੁਲਾਈ ਦੀ ਪਰੇਡ ਹੋਣੀ ਸੀ ਉਹ ਕੈਂਸਲ ਹੋ ਗਈ। ਸੈਨ ਫਰਾਂਸਿਸਕੋ ਗ੍ਰੇਟ ਮੈਗਜ਼ੀਨ ਜੋ ਆ ਉਹ ਇਹ ਰਿਪੋਰਟ ਕਰ ਰਿਹਾ ਆ ਵੀ ਸਦਰਨ ਕੈਲੀਫੋਰਨੀਆ 'ਚ ਜੋ ਲਾਸ ਐਂਜਲਸ ਏਰੀਏ ਦੇ ਕਈ ਛੋਟੇ-ਛੋਟੇ ਟਾਊਨ ਆ, ਜਿੱਦਾਂ ਇੱਕ ਕੁਡੇ ਕਰਕੇ ਆ, ਕੋਡੀ, ਇਹ ਡਾਊਨਟਾਊਨ ਲਾਸ ਐਂਜਲਸ ਦੇ ਸਾਊਥ ਈਸਟ ਦੇ ਵਿੱਚ ਆ। ਉਹਨਾਂ ਨੇ ਕਿਹਾ ਵੀ ਅਸੀਂ ਜੁਲਾਈ 3 ਵਾਲੀ ਇੰਡੀਪੈਂਡੈਂਸ ਡੇ ਪਰੇਡ ਜਿਹੜੀ ਆ ਉਹ ਪਾਰਟੀ ਆ ਉਹਨਾਂ ਦੀ ਉਹ ਕੈਂਸਲ ਕਰਨ ਜਾ ਰਹੇ ਹੈਗੇ ਆ, ਕਿਉਂਕਿ ਲੋਕਾਂ 'ਚ ਡਰ ਵਾਲਾ ਮਾਹੌਲ ਆ ਕਿਤੇ ਆਈਸ ਵਾਲੇ ਉੱਥੇ ਨਾ ਆ ਜਾਣ, ਕਿਉਂਕਿ 98% ਪੋਪੂਲੇਸ਼ਨ ਉਸ ਟਾਊਨ ਦੀ ਹਿਸਪੈਨਿਕ ਜਾਂ ਲਟੀਨੋ ਮੂਲ ਦੀ ਹੈਗੀ ਆ। ਇਸੇ ਤਰ੍ਹਾਂ ਬੈਲ ਗਾਰਡਨਸ ਇੱਕ ਏਰੀਆ ਹੈਗਾ, ਟਾਊਨ ਹੈਗਾ, ਉੱਥੇ ਲੱਗ ਗਈ। ਉਹਨਾਂ ਨੇ ਵੀ ਇਹ ਕਿਹਾ ਆ ਵੀ ਸਾਡਾ ਇੱਕ ਬਹੁਤ ਵੱਡਾ ਫੰਕਸ਼ਨ ਹੋਣਾ ਸੀ ਲੇਟਨ ਮਿਊਜ਼ਿਕ ਗਰੁੱਪ ਦਾ, ਤੇ ਉੱਥੇ ਫੂਡ ਦੇ ਬਹੁਤ ਵੱਡਾ
ਟਰੱਕਾਂ ਦਾ ਜਿਹੜਾ ਇਕੱਠ ਹੋਣਾ ਸੀ, ਤੇ ਉਹ ਸਾਰਾ ਕੁਝ ਕੈਂਸਲ ਕਰਨ ਜਾ ਰਹੇ ਆ। ਇਸੇ ਤਰ੍ਹਾਂ ਸਿਟੀ ਆਫ ਹੰਟਿੰਗਟਨ ਪਾਰਕ ਜੋ ਆ, ਜਿਹਦੀ ਪੋਪੂਲੇਸ਼ਨ 52,000 ਦੇ ਕਰੀਬ ਆ, ਉਹਨਾਂ ਨੇ ਵੀ ਜੁਲਾਈ 3 ਦੀ ਜਿਹੜੀ ਸੈਲੀਬ੍ਰੇਸ਼ਨ ਆਫ ਇੰਡੀਪੈਂਡੈਂਸ ਆ ਉਸ ਨੂੰ ਕੈਂਸਲ ਕਰ ਦਿੱਤਾ ਹੈਗਾ ਆ। ਹੋਰ ਵੀ ਕਾਫੀ ਜਿਹੜੇ ਸ਼ਹਿਰਾਂ ਦੇ ਨਾਂ ਆ ਰਹੇ ਹੈਗੇ ਆ। ਔਰੇਂਜ ਕਾਉਂਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਅਸਰ ਹੈਗਾ। ਲਾਸ ਐਂਜਲਸ ਕਾਉਂਟੀ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਕਾਉਂਟੀ ਆ, ਜੀ ਜਿਹਦੇ 10 ਮਿਲੀਅਨ ਲੋਕ ਰਹਿੰਦੇ ਹੈਗੇ ਆ। ਸੋ ਉੱਥੇ ਜਿਹੜੇ ਫੈਡਰਲ ਇਨਫੋਰਸਮੈਂਟ ਤੇ ਇਮੀਗ੍ਰੇਸ਼ਨ ਰੇਡਸ ਹੋ ਰਹੀਆਂ ਆ, ਉਹਦਾ ਬਹੁਤ ਜ਼ਿਆਦਾ ਜਿਹੜਾ ਅਸਰ ਆ ਇਸ ਟਾਈਮ ਪੈ ਰਿਹਾ। ਜੀ ਅਗਲੀ ਜਿਹੜੀ ਹਜੇ ਅਸੀਂ ਦੀ ਗੱਲ ਕਰਦੇ ਜਾਈਏ, ਜੇਬ ਦੇ ਖਰਚ ਦੇ ਨਾਲ ਜੁੜੀ ਹੋਈ ਖਬਰ ਆ ਕੈਲੀਫੋਰਨੀਆ ਦੇ ਲਈ। ਕੈਲੀਫੋਰਨੀਆ ਦੇ ਡਰਾਈਵਰਸ ਨੂੰ ਕੱਲ ਤੋਂ 1 ਜੁਲਾਈ ਤੋਂ ਗੈਸ ਦੀਆਂ ਪ੍ਰਾਈਸਿਸ ਦੇ ਵਿੱਚ ਜਿਹੜਾ ਐਨੂਅਲ ਐਡਜਸਟਮੈਂਟ ਆਫ ਫਾਰ ਇਨਫਲੇਸ਼ਨ, ਜਿਹੜਾ ਟੈਕਸ ਗੈਸ ਟੈਕਸ ਸੀਗਾ, ਉਸ ਦੇ ਵਿੱਚ ਵਾਧੇ ਦਾ ਸਾਹਮਣਾ ਕਰਨਾ ਪਊਗਾ। ਉਹ ਜੇ ਦੇਖਿਆ ਜਾਵੇ ਤਾਂ ਇਹ ਤਕਰੀਬਨ 1.6 ਸੈਂਟ, ਨਾਟ ਦੈਟ ਮੱਚ, ਪਰ ਇਹ ਆ ਵੀ ਹਰ ਵਾਰੀ ਕੁਛ ਨਾ ਕੁਛ ਜਿਹੜਾ ਇਸ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਆ। ਓਵਰਆਲ ਜੇ ਦੇਖਿਆ ਜਾਵੇ ਤਾਂ ਕੈਲੀਫੋਰਨੀਆ ਦੇ ਵਿੱਚ ਇਸ ਮੌਕੇ ਜਿਹੜਾ ਗੈਸ ਟੈਕਸ ਆ 59.6 ਸੈਂਟ ਆ, ਤੇ ਕੱਲ ਤੋਂ ਇਹ 61.2 ਸੈਂਟ ਹੋ ਜਾਊਗਾ। ਸੋ ਇਹ ਜਿਹੜੀ ਕਹਿੰਦੇ ਵੀ ਐਨੂਅਲ ਐਡਜਸਟਮੈਂਟ ਕੀਤੀ ਗਈ ਹੈ ਇਨਫਲੇਸ਼ਨ ਦੇ ਲਈ, ਉਸ ਦੇ ਨਾਲ ਗੈਸ ਦੇ ਪ੍ਰਾਈਸਿਸ ਦੇ ਵਿੱਚ ਵਾਧਾ ਹੋਣ ਜਾ ਰਿਹਾ ਆ। ਬਹੁਤ ਸਾਰੇ ਲੋਕ ਉਹ ਕਹਿ ਰਹੇ ਆ, ਕਹਿੰਦੇ ਵੀ ਚਾਹੇ ਸਾਡੇ ਲਈ ਇਹ ਜ਼ਿਆਦਾ ਵੱਡਾ ਅਮਾਊਂਟ ਨਹੀਂ ਆ, ਪਰ ਅਸੀਂ ਪਰੇਸ਼ਾਨ ਜਿਹੜੇ ਉਹ ਹੋ ਚੁੱਕੇ ਆ, ਵੀ ਫਰਸਟ੍ਰੇਟਡ ਹੋ ਚੁੱਕੇ ਆ ਵੀ ਇਹ ਆਰਟੀਫਿਸ਼ਲੀ ਗੈਸ ਦੇ ਪ੍ਰਾਈਸਿਸ ਨੂੰ ਲਗਾਤਾਰ ਜਿਹੜਾ ਉਹ ਵਧਾਈ ਜਾ ਰਿਹਾ। ਕਹਿੰਦੇ ਵੀ ਇਹ ਰਾਈਟ ਨਾਓ ਜਿਹੜੀ ਆਇਲ ਦੀ ਮਾਰਕੀਟ ਆ ਉਸ ਦੀ ਰਿਫਲੈਕਟਿਵ ਨਹੀਂ ਹੈਗੀ। ਓਵਰਆਲ ਮੁਲਕ ਦੇ ਵਿੱਚ ਇਸ ਵਾਰ ਪਿਛਲੇ 2 ਸਾਲਾਂ 'ਚ ਸਮਰਸ ਦੇ ਮੁਕਾਬਲੇ ਸਭ ਤੋਂ ਸਸਤਾ ਤੇਲ ਜਿਹੜਾ ਉਹ ਹੋਣ ਜਾ ਰਿਹਾ ਆ, ਪਰ ਕੈਲੀਫੋਰਨੀਆ ਦੇ ਡਰਾਈਵਰਸ ਨੂੰ ਜਿਹੜਾ ਇਹ ਗੈਸ ਟੈਕਸ ਆ ਇਨਫਲੇਸ਼ਨ, ਮਹਿੰਗਾਈ ਦੀ ਦਰ ਦੇ ਹਿਸਾਬ ਦੇ ਨਾਲ ਉਸ ਟੈਕਸ ਦੇ ਵਿੱਚ ਜਿਹੜਾ ਉਹ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਆ। ਇਹ ਕਹਿੰਦੇ ਵੀ ਜਿਹੜਾ ਐਨੂਅਲ ਸਟੇਟ ਟੈਕਸ ਆ ਜੋ ਕੈਲੀਫੋਰਨੀਆ ਦੇ ਡਰਾਈਵਰਸ ਨੂੰ ਪੇ ਕਰਨਾ ਪੈਂਦਾ ਆ, ਇਹ ਰੋਡਵੇਜ਼ ਨੂੰ ਫਿਕਸ ਕਰਨ ਦੇ ਲਈ ਸਟੇਟ ਦੇ ਵਿੱਚ ਵਰਤਿਆ ਜਾਂਦਾ ਹੈਗਾ ਆ। ਇਸ ਐਡੀਸ਼ਨ ਤੋਂ ਜਿਹੜਾ ਉਹ ਲੈ ਕੇ ਇਸ ਦੇ ਨਾਲ ਜਿਹੜਾ ਐਨੂਅਲ ਸਟੇਟ ਗੈਸ ਟੈਕਸ ਆ, ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਜਿਹਨੂੰ ਕਾਰਬ ਕਹਿੰਦੇ ਆ, ਉਹ ਕਹਿੰਦੇ ਵੀ ਪਲਾਨ ਕਰ ਰਿਹਾ ਆ ਵੀ ਆਪਣੇ ਜਿਹੜੇ ਲੋ ਕਾਰਬਨ ਫਿਊਲ ਸਟੈਂਡਰਡ ਆ ਉਸ ਦੇ ਨਵੇਂ ਰੂਲਸ ਆ ਉਹ ਰੋਲ ਆਊਟ ਜਿਹੜੇ ਉਹ ਕਰਨ ਜਾ ਰਹੇ ਆ। ਸੋ ਕਹਿੰਦੇ ਵੀ ਇਹ ਗਾਈਡਲਾਈਨ ਰਿਕੁਆਇਰ ਕਰੂਗੀ ਵੀ ਜਿਹੜੇ ਕਾਰਬਨ ਐਮਿਸ਼ਨਸ ਆ ਉਹਨਾਂ ਨੂੰ ਹੋਰ ਘੱਟ ਕੀਤਾ ਜਾਵੇ, ਤਾਂ ਕਹਿੰਦੇ ਵੀ ਇਵੈਂਚੁਅਲੀ ਇਸ ਦਾ ਜਿਹੜਾ ਭਾਰ ਆ ਡਰਾਈਵਰਸ ਦੀਆਂ ਜੇਬਾਂ ਦੇ ਉੱਤੇ ਜਿਹੜਾ ਉਹ ਪਵੇਗਾ। ਸੋ ਪੂਰੀ ਅਮਰੀਕਾ 'ਚ, ਪੂਰੀ ਦੁਨੀਆ ਦੇ ਵਿੱਚ ਜੇ ਗੈਸ ਦੀਆਂ ਪ੍ਰਾਈਸਾਂ ਘਟਦੀਆਂ ਨੇ ਤੇ ਇੱਕ ਕੈਲੀਫੋਰਨੀਆ ਵਾਹਦ ਸੂਬਾ ਬਣ ਜਾਂਦਾ ਆ ਜਿੱਥੇ ਸਾਨੂੰ ਵੱਧ ਖਰਚਾ ਜਿਹੜਾ ਉਹ ਕਰਨਾ ਪੈਂਦਾ ਹੈਗਾ ਆ। ਰਿਪਬਲਿਕਨ ਸਟੇਟ ਸੈਨੇਟਰ ਬ੍ਰਾਇਨ ਜੋਨਸ, ਉਹਨਾਂ ਨੇ ਇੱਕ change.org ਦੇ ਉੱਤੇ ਪਟੀਸ਼ਨ ਲਾਈ ਹੋਈ ਆ, ਜਿਸ ਦੇ ਵਿੱਚ ਹੁਣ ਤੱਕ ਤਕਰੀਬਨ 39,000 ਸਿਗਨੇਚਰ ਜਿਹੜੇ ਉਹ ਹੋ ਚੁੱਕੇ ਆ, ਜਿਹਦੇ ਵਿੱਚ ਉਹ ਕਹਿੰਦੇ ਆ ਵੀ ਗਵਰਨਰ ਨਿਊਸਮ ਤੇ ਡੈਮੋਕ੍ਰੇਟ ਸੁਪਰ ਮੈਜੋਰਟੀ ਆ ਸੈਕਰਾਮੈਂਟੋ ਦੇ ਵਿੱਚ, ਉਹਨਾਂ ਨੂੰ ਗੈਸ ਟੈਕਸ ਨੂੰ ਸਸਪੈਂਡ ਹੀ ਕਰ ਦੇਣਾ ਚਾਹੀਦਾ ਆ। ਤੇ ਇਹ ਜਿਹੜੇ ਖਤਰਨਾਕ ਪ੍ਰਾਈਸ ਹਾਈਕਸ ਹੈਗੇ ਆ, ਉਹ ਇੱਕ ਵਰਕਿੰਗ ਫੈਮਲੀਜ਼ ਦੇ ਉੱਤੇ ਜਿਹੜਾ ਭਾਰ ਆ ਉਹ ਨਾ ਬਣਨ। ਜਿਹੜੇ ਡੇਵਿਡ ਵੈਰਾਡਾਓ ਹੈਗੇ ਨੇ ਬੇਕਰਸਫੀਲਡ ਵਾਲੇ ਇਲਾਕੇ ਤੋਂ ਕਾਂਗਰਸਮੈਨ, ਉਹਨਾਂ ਨੇ ਵੀ ਇਹੀ ਇੱਕ ਆਪਣੀ ਜਿਹੜੀ ਆ ਉਹ ਗੱਲ ਨੂੰ ਦੁਹਰਾਇਆ ਆ। ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦੀ ਸਟੱਡੀ ਜਿਹੜੀ ਉਹ ਦੱਸਦੀ ਆ ਵੀ 2030 ਤੱਕ ਇਹ ਜਿਹੜੇ ਗੈਸ ਦਾ ਟੈਕਸ ਆ ਕੈਲੀਫੋਰਨੀਆ 'ਚ ਉਹ 85 ਸੈਂਟ ਤੱਕ ਜਿਹੜਾ ਆ ਉਹ ਵੱਧ ਸਕਦਾ ਹੈਗਾ ਆ। ਬਿਲਕੁਲ। ਤੇ ਸਾਡਾ ਜਿਹੜਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੀ ਆ, ਤੇ ਜਾਂਦੇ ਜਾਂਦੇ ਆਪਾਂ ਸਟਾਕ ਮਾਰਕੀਟ ਦੀ ਤੇ ਕਰੰਸੀ ਦੀ ਵੀ ਗੱਲ ਕਰਨੀ ਹੈਗੀ ਆ। ਜੇ $1 ਦੀ ਗੱਲ ਕਰਦੇ ਜਾਈਏ ਯੂਐਸ ਦੀ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ। $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 65 ਪੈਸੇ। $1 ਦੇ ਬਰਾਬਰ ਪਾਕਿਸਤਾਨ ਦੇ 283 ਰੁਪਏ ਤੇ 75 ਪੈਸੇ। ਜੀ ਡਾਓ ਜੋਨ ਸਟਾਕਸ ਦੀ ਗੱਲ ਕਰਦੇ ਜਾਈਏ ਵੀ ਡਾਓ ਜੋਨ 200 ਤੇ 76 ਪੁਆਇੰਟ ਵੱਧ ਕੇ 44,095 ਦੇ ਉੱਤੇ ਬੰਦ ਹੋਇਆ। ਆਪਾਂ ਨੂੰ ਪਤਾ ਵੀ
ਕੈਨੇਡਾ ਨੇ ਜਿਹੜਾ ਟੈਕਨੋਲੋਜੀ ਦੇ ਖੇਤਰ ਦੇ ਉੱਤੇ ਜਿਹੜਾ ਟੈਕਸ ਲਾਉਣਾ ਸੀ ਉਸ ਨੂੰ ਸਕ੍ਰੈਪ ਕਰ ਦਿੱਤਾ, ਜਿਹਦੇ ਕਰਕੇ ਹੁਣ ਟ੍ਰੇਡ ਟਾਕ ਸ਼ਾਇਦ ਦੁਬਾਰਾ ਸ਼ੁਰੂਆਤ ਹੋ ਸਕਦੇ ਆ ਤੇ ਉਹਦੇ ਕਰਕੇ ਡਾਓ ਜੋਨ ਦੇ ਵਿੱਚ ਵੀ ਆਪਾਂ ਨੂੰ ਓਵਰਆਲ ਸਟਾਕਸ ਦੇ ਵਿੱਚ ਅਸਰ ਦੇਖਣ ਨੂੰ ਮਿਲਿਆ। S&P 32 ਪੁਆਇੰਟ ਵੱਧ ਕੇ 6205 ਦੇ ਉੱਤੇ, ਨੈਸਡੈਕ 96 ਪੁਆਇੰਟ ਵੱਧ ਕੇ 20,370 ਤੇ ਬੰਦ ਹੋਇਆ। ਸੋਨੇ ਦਾ ਭਾਅ $3325 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $65 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.2%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,07,399 ਤੇ ਇਥੀਰੀਅਮ 2400 ਤੇ 94 US$ ਦੇ ਬਰਾਬਰ ਚੱਲ ਰਿਹਾ ਹੈਗਾ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।